ਤੇ ਦਵਾਈਆਂ ਲੱਗ ਜਾਂਦੀਆਂ ਤੇ ਇੱਕ ਤੇ ਦਵਾਈਆਂ ਸਾਰੀ ਉਮਰ ਖਾਣੇ ਪੈਂਦੀਆਂ। ਨੰਬਰ 2 ਹੈ ਕਿ ਉਹਨਾਂ ਦੇ ਸਾਈਡ ਇਫੈਕਟ ਨਾਲ ਹੋਰ ਬਿਮਾਰੀਆਂ ਲੱਗ ਜਾਂਦੀਆਂ ਨੇ। ਅਸੀਂ ਉੱਥੇ ਚੈੱਕਅਪ ਵੀ ਕਰਨਾ ਹੈ ਤੇ ਜੀ। ਚੈੱਕਅਪ ਵੀ ਫ੍ਰੀ ਕਰਨਾ, ਉਹਦੇ ਕੋਈ ਚਾਰजेस ਨਹੀਂ ਹੋਣਗੇ। ਜਿਹੜਾ ਸੈਮੀਨਾਰ ਹੈ, ਸੈਮੀਨਾਰ ਵੀ ਇਹ ਸਾਰੇ ਸੈਮੀਨਾਰ ਫ੍ਰੀ ਕਰਦੇ ਪਏ ਆ, ਇਹਦੇ ਕੋਈ ਚਾਰजेस ਨਹੀਂ ਹੋਣਗੇ। ਚੈੱਕਅਪ ਵੀ ਫ੍ਰੀ ਹੋਏਗਾ। ਗੈਸ ਬਣਦੀ ਹੈ, ਕਬਜੀ ਹੁੰਦੀ ਹੈ, ਇਹਦੇ ਨਾਲ ਪੇਟ ਖਰਾਬ ਹੁੰਦਾ ਰਹਿੰਦਾ ਹੈ। ਤਾਂ ਇਹੋ ਹੀ ਬਿਮਾਰੀਆਂ ਜੇ ਅਸੀਂ ਇਹਦਾ ਧਿਆਨ ਨਹੀਂ ਦਿੱਤਾ ਜਾਏ, ਇਹਦੇ ਬਾਅਦ ਹੀ ਫਿਰ ਹੋਰ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ ਨੇ। ਅਸੀਂ ਟੈਸਟ ਕਰਨੇ ਆ, ਉਹਦੇ ਵਿੱਚ ਇਹ ਹੈ ਕਿ ਪਤਾ ਲਗਾ ਦਿੰਦੇ ਕਿ ਤੁਹਾਡਾ ਅਸਲੀ ਕਾਰਨ ਕੀ ਹੈ, ਤੁਹਾਡੇ ਕਿੱਥੇ ਪ੍ਰੋਬਲਮ ਹੁੰਦੀ ਪਈ ਹੈ, ਜਿਹਦੇ ਨਾਲ ਕਿ ਇਹ ਵਾਲੀਆਂ ਨਾਮੁਰਾਦ ਬਿਮਾਰੀਆਂ ਹੁੰਦੀ ਪਈਆਂ ਨੇ। ਕਿਆ ਤੁਸੀਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹੋ ਤੇ ਬਿਮਾਰੀਆਂ ਨਾਲ ਲੜ ਲੜ ਕੇ ਥੱਕ ਚੁੱਕੇ ਹੋ? ਇਸ ਦਾ ਮਤਲਬ ਇਹ ਹੈ ਕਿ ਤੁਸੀਂ ਹਾਲੀ ਬਿਮਾਰੀ ਦੀ ਜੜ ਤੱਕ ਪਹੁੰਚੇ ਹੀ ਨਹੀਂ। ਜੀਨ ਟੈਸਟਿੰਗ ਦੇ ਰਾਹੀਂ ਤੁਸੀਂ ਆਪਣੀ ਬਿਮਾਰੀਆਂ ਦੀ ਜੜ ਤੱਕ ਪਹੁੰਚ ਵੀ ਸਕਦੇ ਹੋ ਤੇ ਡਾਈਟ ਤੇ ਲਾਈਫਸਟਾਈਲ ਚੇਂਜ ਕਰਕੇ ਤੁਸੀਂ ਬਿਮਾਰੀਆਂ ਕੋਲੋਂ ਛੁਟਕਾਰਾ ਵੀ ਪਾ ਸਕਦੇ ਹੋ, ਉਹ ਵੀ ਬਿਨਾਂ ਦਵਾਈਆਂ ਤੋਂ। ਪਰ ਇਹ ਸਭ ਕਿਵੇਂ ਮੁਮਕਿਨ ਹੈ? ਇਹਨਾਂ ਸਭ ਦੀ ਜਾਣਕਾਰੀ ਲਈ ਮੈਂ ਡਾਕਟਰ ਨਿਸ਼ਾ ਡੋਗਰਾ ਆਪਣੀ ਸਾਰੀ ਟੀਮ ਦੇ ਨਾਲ ਤੁਹਾਡੇ ਸ਼ਹਿਰ ਵਿੱਚ ਫ੍ਰੀ ਹੈਲਥ ਸੈਮੀਨਾਰ ਲਗਾਉਣ ਆ ਰਹੀ ਹਾਂ। ਰਜਿਸਟ੍ਰੇਸ਼ਨ ਲਈ ਕਾਲ ਕਰੋ 604 593 5030 604 593 5030। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਇੰਟਰਵਿਊ ਕਰਾਂਗੇ ਨਿਸ਼ਾ ਡੋਗਰਾ ਜੀ ਦੇ ਨਾਲ, ਜਿਹੜੇ ਜੀਨ ਟੈਸਟਿੰਗ ਦੇ ਮਾਹਰ ਆ ਤੇ ਬੜੇ ਮੰਨੇ ਪਰਮੰਨੇ ਡਾਕਟਰ ਆ ਕੈਨੇਡਾ ਦੇ ਵਿੱਚ। ਤੇ ਉਹ ਗਾਹੇ ਬਗਾਹੇ ਕਦੀ ਨਾ ਕਦੀ ਇੱਧਰ ਅਮਰੀਕਾ ਦੇ ਵਿੱਚ ਵੀ, ਕੈਲੀਫੋਰਨੀਆ ਦੇ ਵਿੱਚ ਵੀ ਜਾਂ ਹੋਰ ਸਟੇਟਾਂ ਦੇ ਵਿੱਚ ਵੀ ਆਪਣੇ ਕੈਂਪ ਲਾਉਂਦੇ ਰਹਿੰਦੇ ਆ, ਜਿਸ ਤੋਂ ਕਾਫੀ ਲੋਕਾਂ ਨੂੰ ਫਾਇਦਾ ਹੁੰਦਾ ਆ। ਤੇ ਇਸ ਕਰਕੇ ਵਾਰ-ਵਾਰ ਉਹਨਾਂ ਦੀ ਮੰਗ ਹੈਗੀ ਹੈ ਇੱਥੇ ਕੈਲੀਫੋਰਨੀਆ ਦੇ ਵਿੱਚ। ਤੇ ਹੁਣ ਉਹ ਕੈਲੀਫੋਰਨੀਆ ਦੇ ਵਿੱਚ ਆ ਰਹੇ ਆ, 3 ਕੈਂਪ ਲਾਉਣਗੇ ਉਹ, ਸੈਕਰਾਮੈਂਟੋ, ਜੁਬਾ ਸਿਟੀ, ਫ੍ਰੈਜ਼ਨੋ ਦੇ ਵਿੱਚ। ਤੁਸੀਂ ਇਸ ਦਾ ਲਾਹਾ ਲੈ ਸਕਦੇ ਆ ਤੇ ਲਾਹਾ ਲੈ ਕੇ ਤਾਂ ਉਹ ਤੁਸੀਂ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਸਕਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਸੈਕਰਾਮੈਂਟੋ ਦੇ ਵਿੱਚ 22 ਜੁਲਾਈ ਨੂੰ ਆ ਉਹਨਾਂ ਦਾ, ਜੂਬਾ ਸਿਟੀ ਦੇ ਵਿੱਚ 23 ਜੁਲਾਈ ਨੂੰ ਆ, ਫ੍ਰੈਜ਼ਨੋ ਦੇ ਵਿੱਚ 29 ਜੁਲਾਈ ਨੂੰ ਆ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਉਹ ਕੀ ਕਰਦੇ ਆ ਤੇ ਉਹ ਦੱਸਣਗੇ ਕਿ ਉਹ ਕੀ ਕਰਦੇ ਆ। ਤੇ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਦੇ ਨਾਲ ਹੋਰ ਗੱਲਾਂ ਬਾਤਾਂ ਵੀ ਕਰਾਂਗੇ। ਨਿਸ਼ਾ ਡੋਗਰਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਔਰ ਪ੍ਰੋਗਰਾਮ ਸੁਣਨ ਵਾਲੇ ਵੀ ਔਰ ਦੇਖਣ ਵਾਲਿਆਂ ਨੂੰ ਵੀ ਮੇਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਨਮਸਕਾਰ। ਅੱਛੀ ਆ ਆਪ ਨਿਸ਼ਾ ਜੀ, ਪਹਿਲਾਂ ਤਾਂ ਆਪਾਂ ਤੁਹਾਨੂੰ ਵੈਲਕਮ ਕਰਦੇ ਆ ਕਿ ਤੁਸੀਂ ਇੱਥੇ ਆਉਂਦੇ ਆ, ਪਹਿਲਾਂ ਵੀ ਆਉਂਦੇ ਆ, ਤੁਸੀਂ ਮੁੜ ਕੇ ਵੀ ਆਪਣੇ ਜਿਹੜੇ ਮਰੀਜ਼ ਆਉਂਦੇ ਆ ਤੁਹਾਡੇ ਕੋਲ ਉਹਨਾਂ ਨੂੰ ਮਿਲੋਗੇ ਤੇ ਹੋਰ ਮਰੀਜ਼ਾਂ ਨੂੰ ਵੀ ਉਸ ਦਾ ਫਾਇਦਾ ਹੋਊਗਾ। ਜੀ ਜੀ। ਜੀਨ ਟੈਸਟਿੰਗ ਜਿਹੜੀ ਆ ਉਹ ਕਿਉਂ ਜ਼ਰੂਰੀ ਆ ਤੇ ਉਹਦੇ ਵਿੱਚ ਕੀ ਤੁਸੀਂ ਦੱਸਦੇ ਆ ਜਦੋਂ ਤੁਸੀਂ ਉਹਦੀ ਟੈਸਟਿੰਗ ਕਰਦੇ ਆ, ਕੀ ਨਿਕਲਦਾ ਉਹਦੇ ਵਿੱਚ? ਬਿਲਕੁਲ ਬਲਵਿੰਦਰ ਜੀ, ਸਭ ਤੋਂ ਪਹਿਲੇ ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਜਾਂ ਸੁਣਨੇ ਵਾਲਿਆਂ ਨੂੰ ਵੀ ਕਿ ਜਿਹੜਾ ਸਾਡਾ ਤੇ ਤੁਹਾਡਾ ਸਾਥ ਆਲਮੋਸਟ ਮੇਰੇ ਖਿਆਲ ਬਲਵਿੰਦਰ ਜੀ 10 ਸਾਲ ਤੇ ਹੋ ਹੀ ਗਏ ਨੇ। ਜੀ 10 ਜੀ, ਸਾਲ ਕਾਫੀ ਟਾਈਮ ਹੋ ਗਿਆ। ਉੱਪਰ ਹੀ ਹੋ ਗਿਆ ਔਰ ਇੰਨੇ ਸਾਲ ਹੋ ਗਿਆ ਅਸੀਂ ਲਗਾਤਾਰ ਹਰ ਸਾਲ ਆਉਂਦੇ ਹਾਂ ਉੱਥੇ ਔਰ ਆਪਣੇ ਜਿਹੜੇ ਲੋਕਾਂ ਨੂੰ ਮਿਲਦੇ ਹਾਂ, ਰੂਬਰੂ ਹੁੰਦੇ ਹਾਂ ਔਰ ਬਿਮਾਰੀਆਂ ਦੀ ਜਿਹੜੀ ਜਾਣਕਾਰੀ ਹੈ ਜਾਂ ਬਿਮਾਰੀਆਂ ਦੀ ਜੜ ਹੈ ਉਹਦਾ ਉਪਰਾਲਾ ਦਿੰਦੇ ਹਾਂ। ਜਿਹੜੀ ਮੇਰੀ ਸਪੈਸ਼ਲਾਈਜੇਸ਼ਨ ਹੈ, ਮੈਂ PhD ਮੈਡੀਕਲ ਜੈਨੇਟਿਸਟ ਹਾਂ। ਜੈਨੇਟਿਕਸ ਦਾ ਮਤਲਬ ਹੈ ਕਿ ਜੀਨਸ ਦੀ ਪੜ੍ਹਾਈ, ਕਿ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਇਹ ਸਾਡੀ ਜੜ੍ਹਾਂ ਵਿੱਚ ਆ ਚੁੱਕੀਆਂ ਨੇ, ਰਚ ਗਈਆਂ ਨੇ। ਖਾਸ ਕਰ ਜਿਹੜੀਆਂ ਸ਼ੂਗਰ ਦੀਆਂ ਬਿਮਾਰੀਆਂ ਨੇ, ਕੋਲੇਸਟ੍ਰੋਲ ਹੈ, ਕੈਂਸਰ, ਜਾਂ ਫਿਰ ਅੱਜ ਕੱਲ੍ਹ ਦੇਖੋ ਹਾਰਟ ਅਟੈਕ ਕਿੰਨਾ ਹੁੰਦਾ ਪਿਆ, ਜਾਂ ਫਿਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਪੇਟ ਦੀਆਂ ਤਕਲੀਫਾਂ ਨੇ। ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਜੜੋਂ ਜਿਹੜੀਆਂ ਸਾਡੇ ਸ਼ੁਰੂ ਹੁੰਦੀਆਂ ਨੇ, ਸਾਡੇ ਜੀਨਸ, ਜਿਹੜੀ ਚੀਜ਼ਾਂ ਸਾਡੇ ਮਾਪਿਓ ਨੂੰ ਹੁੰਦੀਆਂ ਨੇ, ਕਾਫੀ ਹੱਦ ਤੱਕ ਚਾਂਸਿਸ ਹੁੰਦਾ ਕਿ ਉਹ ਬਿਮਾਰੀਆਂ ਸਾਨੂੰ ਲੱਗ ਸਕਦੀਆਂ ਨੇ। ਸੋ ਇਹ ਜੀ ਜੀਨਸ ਕੀ ਹੁੰਦੇ ਨੇ, ਕਿੱਦਾਂ ਬਿਮਾਰੀਆਂ ਨਾਲ ਰਿਲੇਟਿਡ ਨੇ, ਕਿੱਦਾਂ ਬਿਮਾਰੀਆਂ ਫੈਲਦੀਆਂ ਨੇ, ਇਹਦੇ ਵਾਸਤੇ ਅਸੀਂ ਸੈਮੀਨਾਰ ਲਗਾਉਂਦੇ ਆ। ਵਾਰ-ਵਾਰ ਅਸੀਂ ਕੈਲੀਫੋਰਨੀਆ ਆਉਂਦੇ ਆ ਤੇ ਲੋਕਾਂ ਨੂੰ ਦੱਸਣੇ ਆ, ਸਮਝਾਉਂਦੇ ਆ ਕਿ ਤੁਸੀਂ ਘਰ ਬੈਠੇ ਹੀ ਕਿੱਦਾਂ ਤੁਸੀਂ ਬਿਮਾਰੀਆਂ ਦਾ ਪਤਾ ਵੀ ਲਗਾ ਸਕਦੇ ਹੋ ਤੇ ਘਰ ਬੈਠੇ ਤੁਸੀਂ ਬਿਮਾਰੀਆਂ ਕੋਲੋਂ ਛੁਟਕਾਰਾ ਪਾ ਕੇ ਇੱਕ ਹੈਲਦੀ ਲਾਈਫ ਸਟਾਈਲ ਜਿਹੜੀ ਤੁਸੀਂ ਖੁਸ਼ਹਾਲ ਜ਼ਿੰਦਗੀ ਆਪਣੀ ਜੀ ਸਕਦੇ ਹੋ। ਬਿਲਕੁਲ ਜੀ, ਹੈਲਥ ਹੀ ਸਭ ਤੋਂ ਵੱਡਾ ਗਹਿਣਾ ਆ ਸਾਡਾ, ਕਿ ਜੇ ਹੈਲਥ ਠੀਕ ਹੈ ਤਾਂ ਸਾਰਾ ਕੁਝ ਠੀਕ ਆ। ਵੈਸੇ ਨਹੀਂ ਤਾਂ ਬਿਮਾਰੀ ਲੱਗੀ ਹੋਵੇ, ਵੈਸੇ ਆਪਾਂ ਡਾਕਟਰ ਦੇ ਚਲ ਜੰਨੇ ਆ, ਗੋਲੀ ਦੇ ਕੇ ਉਹ ਤੋਰ ਦਿੰਦੇ ਆ ਗੋਲੀ, ਫਿਰ ਖਾਂਦੇ ਰਹਿੰਦੇ ਆ, ਕਈ ਵਾਰੀ ਲਾਈਫ ਭਰ ਲੱਗ ਜਾਂਦੀ ਆ। ਤੇ ਜਿੱਦਾਂ ਜੀ ਤੁਸੀਂ ਦੱਸਿਆ ਕਿ ਜੀਨ ਟੈਸਟਿੰਗ ਦੇ ਵਿੱਚ ਤੁਸੀਂ ਸਾਰਾ ਕੁਝ ਭਾਲਦੇ ਆ ਤੇ ਫਿਰ ਉਹ ਦੱਸਦੇ ਆ ਤੇ ਜੀ। ਉਹ ਆਪਣਾ ਇਲਾਜ ਕਰਦੇ ਆ, ਤੇ ਫਿਰ ਨਾਲ ਕੋਈ ਨਾ ਕੋਈ ਜੇ ਲੋੜ ਹੋਵੇ ਦਵਾਈ ਵੀ ਦਿੰਦੇ ਆ ਤੁਸੀਂ? ਹਾਂਜੀ, ਇਸ ਤਰ੍ਹਾਂ ਹੁੰਦਾ ਕਿ ਪ੍ਰੋਸੀਜਰ ਇਸ ਤਰ੍ਹਾਂ ਕਿ ਪਹਿਲੇ ਤੇ ਅਸੀਂ ਸੈਮੀਨਾਰ ਦੇ ਥਰੂ ਜਾਂ ਜਿੱਥੇ ਕੈਂਪ ਲੱਗਦੇ ਨੇ, ਉੱਥੇ ਅਸੀਂ ਜਾਣਕਾਰੀ ਦਿੰਦੇ ਹਾਂ ਕਿ ਇਹ ਕਿਹੜੀ-ਕਿਹੜੀਆਂ ਕਾਮਨ ਬਿਮਾਰੀਆਂ ਜਿਹੜੀਆਂ ਨੇ ਇਹ ਕਿਉਂ ਲੱਗਦੀਆਂ, ਕਿਸ ਕਰਕੇ ਲੱਗਦੀਆਂ, ਕਿੱਥੋਂ ਸ਼ੁਰੂ ਹੁੰਦੀਆਂ ਨੇ, ਕਿੱਦਾਂ ਅਸੀਂ ਰੋਜ਼ ਦੀ ਰੋਜ਼ ਸਾਡੇ ਕੋਲ ਕੋਈ ਰੋਜ਼ਾਨਾ ਮਰ੍ਹਾ 'ਚ ਕੋਈ ਚੂਕ ਹੋ ਜਾਂਦੀ ਹੈ।
ਖਾਸ ਕਰ ਜਿਹੜੀ ਖਾਣੇ ਪੀਣੇ ਦੀ ਬਿਮਾਰੀਆਂ, ਜਿੱਦਾਂ ਹੁਣ ਐਸਿਡਿਟੀ ਬਹੁਤ ਹੁੰਦੀ ਹੈ ਲੋਕਾਂ ਨੂੰ, ਗੈਸ ਬਣਦੀ ਹੈ, ਕਬਜੀ ਹੁੰਦੀ ਹੈ, ਇਹਦੇ ਨਾਲ ਪੇਟ ਖਰਾਬ ਹੁੰਦਾ ਰਹਿੰਦਾ ਹੈ। ਤਾਂ ਇਹੋ ਹੀ ਬਿਮਾਰੀਆਂ ਜੇ ਅਸੀਂ ਇਹਦਾ ਧਿਆਨ ਨਹੀਂ ਦਿੱਤਾ ਜਾਏ, ਇਹਦੇ ਬਾਅਦ ਹੀ ਫਿਰ ਹੋਰ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ ਨੇ, ਜਿਹਨੂੰ ਮੈਟਾਬੋਲਿਕ ਬਿਮਾਰੀਆਂ ਕਹਿੰਦੇ ਨੇ। ਜਿੱਦਾਂ ਹੁਣ ਅਸੀਂ ਕਹਿੰਦੇ ਆ ਕਿ ਡਾਇਬਟੀਜ਼ ਹੋ ਗਈ ਹੈ, ਬਲੱਡ ਪ੍ਰੈਸ਼ਰ ਹੋ ਗਿਆ, ਕੋਲੇਸਟ੍ਰੋਲ ਹੋ ਗਿਆ, ਕਈ ਨੂੰ ਥਾਇਰਾਇਡ ਹੋ ਗਿਆ, ਇਹਦੇ ਉੱਪਰ ਫਿਰ ਗੋਲੀਆਂ ਲੱਗ ਜਾਂਦੀਆਂ ਨੇ। ਔਰ ਤੁਹਾਨੂੰ ਪਤਾ ਹੈ ਬਲਵਿੰਦਰ ਜੀ, ਜਿਹੜੇ ਗੋਲੀਆਂ ਲੱਗਦੀਆਂ ਨੇ ਤੇ ਉਹ ਕਹਿੰਦੇ ਸਾਰੀ ਉਮਰ ਹੀ ਖਾਣੀਆਂ ਨੇ ਜਿਹੜੀਆਂ ਦਵਾਈਆਂ ਨੇ। ਤੇ ਦਵਾਈਆਂ ਲੱਗ ਜਾਂਦੀਆਂ, ਤੇ ਇੱਕ ਤੇ ਦਵਾਈਆਂ ਸਾਰੀ ਉਮਰ ਖਾਣੇ ਪੈਂਦੀਆਂ, ਨੰਬਰ 2 ਹੈ ਕਿ ਉਹਨਾਂ ਦੇ ਸਾਈਡ ਇਫੈਕਟ ਨਾਲ ਹੋਰ ਬਿਮਾਰੀਆਂ ਲੱਗ ਜਾਂਦੀਆਂ ਨੇ। ਖਾਸ ਕਰ ਜੋੜੇ ਦਰਦਾਂ, ਮਸਲ ਕਮਜ਼ੋਰ ਹੋਣੇ, ਸਕਿਨ ਜਿਹੜੀ ਢਿੱਲੀ ਹੋ ਜਾਂਦੀ ਹੈ, ਬਾਡੀ ਥੱਕ ਜਾਂਦੀ ਹੈ, ਕਈਆਂ ਨੂੰ ਅੰਦਰ ਜਿਹੜੇ ਸਾਡੇ ਲੀਵਰ ਤੇ ਕਿਡਨੀ ਤੇ ਜ਼ੋਰ ਪੈਂਦਾ ਹੈ, ਸੋ ਬਿਮਾਰੀਆਂ ਫਿਰ ਹੋਰ ਲੱਗ ਜਾਂਦੀਆਂ। ਸੋ ਇੱਕ ਤੇ ਅਸੀਂ ਬਿਮਾਰੀ ਦੇ ਚੱਕਰ 'ਚ ਫਸ ਜਾਂਦੇ ਹਾਂ, ਦੂਜਾ ਅਸੀਂ ਦਵਾਈਆਂ ਦੇ ਚੱਕਰ 'ਚ ਫਸ ਜਾਂਦੇ ਹਾਂ। ਫਿਰ ਮੇਰੇ ਕੋਲ ਜਿਹੜੇ ਲੋਕੀ ਆਉਂਦੇ, ਉਸ ਥੱਕ ਗਏ ਹੁੰਦੇ ਬਿਮਾਰੀਆਂ ਦੇ ਨਾਲ ਵੀ ਤੇ ਦਵਾਈਆਂ ਦੇ ਨਾਲ ਵੀ। ਸੋ ਇਸ ਕਰਕੇ ਇਹ ਜਿਹੜੀਆਂ ਦਵਾਈਆਂ ਕਿੱਦਾਂ ਛੁੱਡੀਆਂ ਜਾ ਸਕਦੀਆਂ, ਜਾਂ ਖਾਣੇ ਦੀ ਜ਼ਰੂਰਤ ਹੀ ਨਾ ਪਵੇ, ਤੇ ਬਿਮਾਰੀਆਂ ਦੇ ਚੱਕਰ 'ਚ ਵੀ ਕਿੱਦਾਂ ਨਿਕਲਣਾ, ਇਹੋ ਹੀ ਚੀਜ਼ਾਂ ਅਸੀਂ ਜਿਹੜੀਆਂ ਸੈਮੀਨਾਰ 'ਚ ਜ਼ਿਆਦਾ ਦਿੰਦੇ ਆ, ਕਿ ਜਿਹੜੀ ਸਿਹਤ ਆ ਤੁਹਾਡੇ ਹੱਥ 'ਚ ਹੋਵੇ, ਤੇ ਤੁਹਾਨੂੰ ਪਤਾ ਹੋਏ ਕਿ ਮੈਂ ਕੀ ਕਰਨਾ ਹੈ, ਤਾਂ ਕਿ ਤੁਸੀਂ ਜਲਦੀ ਠੀਕ ਹੋ ਜਾਓ, ਬਿਮਾਰੀਆਂ ਨਾ ਲੱਗਣ ਤੁਹਾਨੂੰ। ਬਿਲਕੁਲ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਦੇ ਸਾਈਡ ਇਫੈਕਟ ਵੀ ਹੈਗੇ ਆ ਤੇ ਉਸ ਦੇ ਕੈਮੀਕਲ ਵੀ ਉਹਨਾਂ ਦਵਾਈਆਂ ਦੇ ਵਿੱਚ ਹੁੰਦੇ ਆ, ਪਰ ਕਈ ਵਾਰ ਲੋਕਾਂ ਨੂੰ ਖਾਣੇ ਹੀ ਪੈਂਦੀ ਆ ਉਹ, ਪਰ ਯਾ ਉਹਨਾਂ ਤੋਂ ਛੁੱਟਣਾ ਕਿਵੇਂ, ਇਹ ਬਹੁਤ ਵਧੀਆ ਗੱਲ ਤੁਸੀਂ ਦੱਸੀ ਹੈ ਕਿ ਉਹਨਾਂ ਨੂੰ ਛੱਡਣਾ ਕਿਵੇਂ ਆ। ਹੌਲੀ-ਹੌਲੀ ਤੁਸੀਂ ਛੱਡ ਸਕਦੇ ਆ। ਤੇ ਨਾਲ ਦੀ ਨਾਲ ਦੱਸ ਦਈਏ ਕਿ ਤੁਸੀਂ ਸਰੋਤਿਓ ਇਹਨਾਂ ਦੇ ਨਾਲ ਸੈਮੀਨਾਰ ਤੇ ਜਾਣ ਦੇ ਲਈ ਅਪਾਇੰਟਮੈਂਟ ਬਣਾ ਸਕਦੇ ਆ। 4196990626 ਇਹਨਾਂ ਦਾ ਨੰਬਰ ਆ। 4196990626। ਇਹ ਅਮਰੀਕਾ ਦਾ ਹੀ ਨੰਬਰ ਆ, ਇਹ ਲੋਕਲ ਨੰਬਰ ਆ। ਇਹ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਇਹਨਾਂ ਨਾਲ ਅਪਾਇੰਟਮੈਂਟ ਬਣਾ ਸਕਦੇ ਆ, ਤੇ ਲਾਹਾ ਜ਼ਰੂਰ ਲਓ ਜੀ। ਕਹਿੰਦੇ ਹੁੰਦੇ ਘਰ ਦੇ ਵਿੱਚ ਗੰਗਾ ਆ, ਨਹੀਂ ਤਾਂ ਹੁਣ ਤੁਹਾਨੂੰ ਦੂਰ ਦਰੇਡੇ ਜਾਣਾ ਪਊਗਾ। ਇੱਕ ਨਵੀਂ ਟੈਕਨੀਕ ਹੁੰਦੀ ਆ, ਨਵੀਆਂ ਟੈਕਨੀਕਾਂ ਆਉਂਦੀਆਂ ਹੀ ਰਹਿੰਦੀਆਂ ਆ ਆਪਣੀ ਲਾਈਫ ਦੇ ਵਿੱਚ, ਤੇ ਉਹਨਾਂ ਦਾ ਫਾਇਦਾ ਉਠਾ ਲੈਣਾ ਚਾਹੀਦਾ। ਨਿਸ਼ਾ ਜੀ, ਬਹੁਤ ਸਾਰੇ ਲੋਕ ਹੈਗੇ ਆ, ਮੈਂ ਦੇਖਦੀ ਆ ਵੀ ਬਹੁਤ ਦੇਰ ਤੋਂ ਜਦੋਂ ਬਿਮਾਰੀ ਆਪਣੀ ਦੱਸਦੇ ਆ, ਉਹਨਾਂ ਨੂੰ ਕਈ ਬਿਮਾਰੀਆਂ ਹੁੰਦੀਆਂ, ਜਿੱਦਾਂ ਨਾ ਸਟੋਰ ਤੇ ਜਮ੍ਹਾਂ ਕੀਤੀਆਂ ਹੁੰਦੀਆਂ ਆ। ਜੀ, ਜੀ, ਕਿਸੇ ਜੀ। ਨੂੰ ਜੋੜਾਂ ਦਾ ਦਰਦ ਵੀ ਆ, ਐਸਟੀਡੀ ਵੀ ਹੈਗੀ ਆ, ਉਹਨਾਂ ਨੂੰ ਜੋੜਾਂ ਦੇ ਦਰਦ ਦੇ ਨਾਲ-ਨਾਲ ਹੋਰ ਉਹ ਕਹਿ ਦਿੰਦੇ ਸਾਡੇ ਪੈਰ ਹੀ ਬੜੇ ਦੁਖਦੇ ਆ। ਹੋਰ ਵੀ ਕਈ ਜਿਹੜੀਆਂ ਬਿਮਾਰੀਆਂ ਉਹਨਾਂ ਨੇ ਇਕੱਠੀਆਂ ਕੀਤੀਆਂ ਹੁੰਦੀਆਂ, ਐਂ ਲੱਗਦਾ ਹੁੰਦਾ ਵੀ ਇੱਕ ਭੰਡਾਰ ਹੀ ਬਿਮਾਰੀਆਂ ਦਾ ਆ। ਤੇ ਯਾ ਜੇ ਫਿਰ ਉਹ ਤੁਹਾਡੇ ਕੋਲ ਆਉਂਦੇ ਟੈਸਟ ਕਰਦੇ, ਤਾਂ ਫਿਰ ਸਾਰੀਆਂ ਦਾ ਇੱਕ ਟਾਈਮ ਹੀ ਪਤਾ ਲੱਗ ਸਕਦਾ ਹੈ। ਹਾਂਜੀ, ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਬਿਮਾਰੀ ਦੀ ਜੜ ਕਈ ਵਾਰ ਇੱਕ ਹੁੰਦੀ ਹੈ। ਤੁਸੀਂ ਦੇਖਿਆ ਹੋਏਗਾ, ਦਰਖਤ ਦੀ ਐਗਜ਼ਾਮਪਲ ਦੇਣੀ ਆ, ਕਿ ਦਰਖਤ ਦੀ ਜੜ੍ਹਾਂ ਹੁੰਦੀਆਂ ਨੇ, ਲੇਕਿਨ ਉੱਪਰੋਂ ਤਣਾ ਇੱਕ ਦਿਖਾਈ ਦਿੰਦਾ ਹੈ, ਉੱਪਰ ਪੱਤੇ ਜਾਂ ਟਹਿਣੀਆਂ ਦਿਖਾਈ ਦਿੰਦੀਆਂ ਨੇ। ਤੇ ਇਸ ਤਰ੍ਹਾਂ ਹੀ ਸਾਡੇ ਅੰਦਰ ਵੀ ਜਿਹੜੀ ਜੜ੍ਹਾਂ ਹੁੰਦੀਆਂ, ਅਗਰ ਉਹਨਾਂ ਦਾ ਪਤਾ ਲੱਗ ਜਾਏ ਕਿ ਇਹ ਜਿਹੜੀ ਬਿਮਾਰੀ ਲੱਗੀ ਹੈ, ਇਹਨਾਂ ਦਾ ਕਈ ਵਾਰੀ ਕਾਰਨ ਇੱਕੋ ਹੀ ਹੁੰਦਾ ਹੈ, ਤੇ ਉਹਦੇ ਤੋਂ ਅੱਗੇ ਹੋਰ ਵੱਧ ਜਾਂਦਾ ਹੈ। ਜਿੱਦਾਂ ਮੈਂਸ਼ਨ ਕੀਤਾ ਕਿ ਕਬਜੀ ਜਿਹੜੀ ਹੈ, ਜਾਂ ਜਿਹੜੀ ਐਸਿਡਿਟੀ ਹੈ, ਗੈਸ, ਬਲੋਟਿੰਗ, ਇਹੋ ਹੀ ਕਈ ਵਾਰੀ ਇਹਦੇ ਨਾਲ ਹੋਰ ਅੱਗੇ ਬਿਮਾਰੀਆਂ ਬਣ ਜਾਂਦੀਆਂ। ਐਸਿਡਿਟੀ ਨਾਲ ਮੈਂ ਦੇਖਿਆ ਕਿ ਇਹਦੇ ਨਾਲ ਜੇ ਜ਼ਿਆਦਾ ਦੇਰ ਰਹਿੰਦੀ ਹੈ, ਜਾਂ ਕਬਜੀ ਰਹਿੰਦੀ ਹੈ, ਇਹਦੇ ਬਾਅਦ ਹੀ ਫਿਰ ਤੁਸੀਂ ਦੇਖਿਆ ਹੋਏਗਾ ਕਿ ਸਾਡੇ ਬਲੱਡ 'ਚ ਟਾਕਸਿਨ ਚਲੇ ਜਾਂਦੇ, ਤੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ। ਕਈਆਂ ਦੇ ਫਿਰ ਕੋਲੇਸਟ੍ਰੋਲ ਚਲੇ ਜਾਂਦਾ, ਕਿਉਂਕਿ ਜੋ ਫੈਟ ਸਾਡੀ ਜਮ੍ਹਾਂ ਹੁੰਦੀ ਰਹਿੰਦੀ ਹੈ, ਲੀਵਰ 'ਚ ਜਮ੍ਹਾਂ ਹੁੰਦੀ ਹੈ, ਉਹ ਹੀ ਫਿਰ ਸਾਡੇ ਬਲੱਡ 'ਚ ਚਲੇ ਜਾਂਦੀ, ਉੱਥੇ ਕੋਲੇਸਟ੍ਰੋਲ ਬਣ ਜਾਂਦਾ। ਕਈਆਂ ਦੇ ਫਿਰ ਤੁਹਾਨੂੰ ਪਤਾ ਹੈ ਸ਼ੂਗਰ ਚਲੇ ਜਾਂਦੀ, ਜੇ ਅਸੀਂ ਸ਼ੂਗਰ ਵਾਲੀ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਜਾਂ ਪੈਨਕ੍ਰੀਅਸ ਸਾਡਾ ਖਰਾਬ ਹੋ ਜਾਏ, ਸ਼ੂਗਰ ਚਲੇ ਜਾਂਦੀ। ਫਿਰ ਇਹ ਇੱਥੋਂ ਬਿਮਾਰੀਆਂ ਚੇਂਜ ਹੋ ਕੇ ਦੂਜੀਆਂ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ। ਫਿਰ ਜੇ ਅਸੀਂ ਉਹ ਵੀ ਬਿਮਾਰੀਆਂ ਨਹੀਂ ਹੱਲ ਹੁੰਦੀ, ਫਿਰ ਸਾਡੇ ਲੀਵਰ ਤੇ ਕਿਡਨੀਆਂ ਖਰਾਬ ਹੁੰਦੀਆਂ ਨੇ। ਬਹੁਤ ਸਾਰੇ ਲੋਕੀ ਡਾਇਲਿਸਿਸ ਕਰਾਉਂਦੇ ਨੇ, ਹਾਰਟ ਦੀ ਤਕਲੀਫ ਵੱਧ ਜਾਂਦੀ ਹੈ, ਕਈ ਵਾਰੀ ਬ੍ਰੇਨ ਦੀਆਂ ਤਕਲੀਫਾਂ, ਚੇਤਾ ਭੁੱਲਣਾ, ਸਿਰ ਦਰਦ ਹੋਣੀ ਹੈ, ਜਾਂ ਫਿਰ ਬ੍ਰੇਨ ਫੌਗੀ ਹੁੰਦਾ ਹੈ, ਇਹੋ ਜਿਹੀ ਹੋ ਜਾਂਦੀ ਆ। ਤੇ ਕਈਆਂ ਦੇ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਲੱਤਾਂ ਘੜੀਲਾਂ ਪੈਂਦੀਆਂ ਨੇ, ਪੈਰ ਸੁੱਜ ਜਾਂਦੇ ਨੇ, ਜੋੜਾਂ ਦੀ ਦਰਦਾਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਜੇ ਸਾਡਾ ਖੂਨ ਪੂਰੀ ਤਰ੍ਹਾਂ ਦੌਰਾ ਨਹੀਂ ਕਰਦਾ, ਤੇ ਫਿਰ ਸਾਡੇ ਲੱਤਾਂ ਤੋਂ ਸ਼ੁਰੂ ਹੁੰਦੀਆਂ ਤਕਲੀਫਾਂ, ਕਈਆਂ ਦੇ ਹੱਥ ਦੁਖਦੇ ਨੇ, ਗੁੱਠ ਦੁਖਦੇ ਨੇ, ਇਹ ਬਿਮਾਰੀਆਂ ਵੀ ਆ ਜਾਂਦੀਆਂ ਨੇ। ਸੋ ਜਿਹੜੀ ਅਸੀਂ ਟੈਸਟ ਕਰਨੇ ਆ, ਉਹਦੇ ਵਿੱਚ ਇਹ ਹੈ ਕਿ ਪਤਾ ਲਗਾ ਦਿੰਦੇ ਕਿ ਤੁਹਾਡਾ ਅਸਲੀ ਕਾਰਨ ਕੀ ਹੈ, ਤੁਹਾਡੇ ਕਿੱਥੇ ਪ੍ਰੋਬਲਮ ਹੁੰਦੀ ਪਈ ਹੈ, ਜਿਹਦੇ ਨਾਲ ਕਿ ਇਹ ਵਾਲੀਆਂ ਨਾਮੁਰਾਦ ਬਿਮਾਰੀਆਂ ਹੁੰਦੀ ਪਈਆਂ ਨੇ। ਤੇ ਜ਼ਿਆਦਾ ਜਾਣਕਾਰੀ ਜਿਹੜੀ ਹੈ ਸੈਮੀਨਾਰ ਵਿੱਚ ਇਹ ਹੈ ਕਿ ਇਸੇ ਕਰਕੇ, ਕਿਉਂਕਿ ਕੈਲੀਫੋਰਨੀਆ ਜਿਹੜਾ ਤੁਸੀਂ ਦੇਖਿਆ ਹੋਏਗਾ ਬਲਵਿੰਦਰ ਜੀ, ਬਹੁਤ ਵੱਡਾ ਆ, ਬਹੁਤ ਫੈਲੇ ਦਾ। ਸੋ ਜੀ। ਹਰ ਇੱਕ ਕਈ ਆਪਣੇ ਨਹੀਂ ਪਹੁੰਚਿਆ ਜਾ ਸਕਦਾ ਇੱਕ ਜਗ੍ਹਾ, ਤੇ ਇਸ ਕਰਕੇ ਅਸੀਂ ਸੋਚਿਆ ਕਿ ਕਿਉਂ ਨਹੀਂ ਕਿ ਇੱਕ ਤੇ ਸੈਕਰਾਮੈਂਟੋ ਵੱਡਾ ਏਰੀਆ, ਕਿ ਸੈਕਰਾਮੈਂਟੋ ਸੈਮੀਨਾਰ ਕੀਤਾ ਜਾਏ। ਤੇ ਜਿਹੜਾ ਕਿ ਅਸੀਂ ਹੁਣ ਆਉਣੇ ਵਾਲੇ ਜਿਹੜੇ 22 ਤਰੀਕ ਸ਼ਨੀਵਾਰ ਹੈ, ਸ਼ਨੀਵਾਰ 22 ਤਰੀਕ ਇੱਕ ਉੱਥੇ ਕਮਿਊਨਿਟੀ ਸੈਂਟਰ ਹੈ,
ਉੱਥੇ ਸੈਮੀਨਾਰ ਕਰਦੇ ਪਏ ਆ। ਵੈਸਟ ਕਿਹੜਾ ਕਮਿਊਨਿਟੀ ਸੈਂਟਰ ਸਿਟੀ ਆਫ ਵੈਸਟ ਸੈਕਰਾਮੈਂਟੋ ਚ ਹੈ, ਵੈਸਟ ਕੈਪੀਟਲ ਐਵਨਿਊ ਵਿੱਚ ਇਹ ਹੈ। ਤੇ ਇਹ ਸ਼ਨੀਵਾਰ 22 ਤਰੀਕ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੈਮੀਨਾਰ ਹੋਏਗਾ, ਜਿਹਦੇ ਚ ਇਹਦੇ ਕੋਲੋਂ ਵੱਧ ਜਾਣਕਾਰੀਆਂ ਦੇਣੀਆਂ ਨੇ ਅਸੀਂ। ਔਰ ਦੂਜਾ ਜਿਹੜਾ ਸੈਮੀਨਾਰ ਐਤਵਾਰ ਜਿਹੜਾ ਹੈ ਸੰਡੇ ਵਾਲੇ ਦਿਨ 23 ਤਰੀਕ, ਉਹ ਅਸੀਂ ਯੂਬਾ ਸਿਟੀ ਕਰਨਾ ਹੈ, ਜਿਹੜਾ ਗੁਰਦੁਆਰਾ ਸਾਹਿਬ ਹੈ ਰਵਿਦਾਸ ਜੀ ਗੁਰਦੁਆਰਾ ਸਾਹਿਬ ਹੈ, ਉੱਥੇ ਅਸੀਂ ਸੈਮੀਨਾਰ ਕਰਨਾ ਹੈ। ਉਹ ਸਵੇਰੇ ਹੋਏਗਾ 10 ਵਜੇ ਤੋਂ ਲੈ ਕੇ 12 ਵਜੇ ਤੱਕ। ਸੋ ਇਹ ਦੋਨੋਂ ਸੈਮੀਨਾਰ ਬਹੁਤ ਜ਼ਰੂਰੀ ਨੇ, ਜਿਹੜੇ ਉੱਥੇ ਹੈ ਨੇ ਉੱਥੇ ਪਹੁੰਚ ਸਕਦੇ ਨੇ। ਉਸਦੇ ਨੈਕਸਟ ਹਫਤੇ ਜਿਹੜਾ ਹੈ ਫ੍ਰਿਜ਼ਨੋ ਵਿੱਚ ਜਿਹੜਾ ਸ਼ਨੀਵਾਰ ਹੈ, ਉਹ ਵੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੋਏਗਾ। ਉਹ ਵੀ ਸੈਮੀਨਾਰ ਜਿਹੜਾ ਹੈ ਇੱਕ ਉੱਥੇ ਕਾਨਫਰੰਸ ਸੈਂਟਰ ਹੈ ਬਲਵਿੰਦਰ ਜੀ, ਜਿਹੜੀ ਕਿ ਵੈਸਟ ਸ਼ਾਹ ਐਵਨਿਊ ਦੇ ਕੋਲ ਹੈ। ਡਿਟੇਲ ਜਾਣਕਾਰੀ ਲੈ ਸਕਦੇ ਨੇ। ਇਹ ਵੀ 5 ਤੋਂ 7 ਸ਼ਨੀਵਾਰ ਸੈਮੀਨਾਰ ਹੈ, ਤੇ ਇੱਥੇ ਪਹੁੰਚ ਸਕਦੇ ਨੇ। ਤੇ ਇਹ ਅਲੱਗ-ਅਲੱਗ ਏਰੀਆ 'ਚ ਇਸੇ ਵਕਤ ਕਰਕੇ ਅਸੀਂ ਸੈਮੀਨਾਰ ਕਰਦੇ ਕਿ ਜਿਹੜੇ ਲੋਕਲ ਲੋਕੀ ਨੇ, ਜਿਹੜੇ ਜਿਨ੍ਹਾਂ ਨੂੰ ਡਰਾਈਵ ਕਰਨ ਦੀ ਪ੍ਰੋਬਲਮ ਆਉਂਦੀ ਹੈ, ਨਹੀਂ ਹੋ ਸਕਦੇ, ਉਹ ਐਟਲੀਸਟ ਸੈਮੀਨਾਰ 'ਚ ਚਲੇ ਜਾਣ। ਉੱਥੇ ਇਹ ਸੈਮੀਨਾਰ 'ਚ 2-3 ਚੀਜ਼ਾਂ ਦਾ ਜ਼ਿਆਦਾ ਜ਼ਰੂਰੀ ਮੈਂ ਦੱਸਾਂਗੀ ਕਿ ਬਹੁਤ ਫਾਇਦਾ ਹੋਏਗਾ। ਇੱਕ ਤੇ ਹੈ ਕਿ ਅਸੀਂ ਉੱਥੇ ਚੈੱਕਅਪ ਵੀ ਕਰਨਾ ਹੈ, ਤੇ ਚੈੱਕਅਪ ਵੀ ਫ੍ਰੀ ਕਰਨਾ, ਉਹਦੇ ਕੋਈ ਚਾਰजेस ਨਹੀਂ ਹੋਣਗੇ। ਜਿਹੜਾ ਸੈਮੀਨਾਰ ਵੀ ਇਹ ਸਾਰੇ ਸੈਮੀਨਾਰ ਫ੍ਰੀ ਕਰਦੇ ਪਏ ਆ, ਇਹਦੇ ਕੋਈ ਚਾਰजेस ਨਹੀਂ ਹੋਣਗੇ। ਚੈੱਕਅਪ ਵੀ ਫ੍ਰੀ ਹੋਏਗਾ। ਜਿਹੜੇ ਸਾਡੇ ਪ੍ਰੋਡਕਟ ਨੇ, ਜਿਹਦਾ ਐਸਿਡਿਟੀ ਹੁੰਦੀ ਹੈ, ਕਬਜੀ ਹੁੰਦੀ ਹੈ, ਜਾਂ ਹੋਰ ਤਕਲੀਫਾਂ ਨੇ, ਉਹਨਾਂ ਦੇ ਕੁਝ ਅਸੀਂ ਸੈਂਪਲ ਉੱਥੇ ਜ਼ਰੂਰ ਦੇਵਾਂਗੇ, ਤਾਂ ਕਿ ਜਿਹੜੇ ਉੱਥੇ ਪਹੁੰਚਣਗੇ ਉਹਨਾਂ ਨੂੰ ਫਾਇਦਾ ਹੋਏਗੀ, ਕੁਝ ਤੇ ਉਹਨਾਂ ਨੂੰ ਰਾਹਤ ਮਿਲੇ, ਜੇ ਅਗਰ ਇਹੋ ਜਿਹੀ ਤਕਲੀਫਾਂ ਹੈ ਨੇ ਉਹਨਾਂ ਨੂੰ। ਇੱਕ ਹੋਰ ਹੈ ਕਿ ਇੱਕ ਅਸੀਂ ਪੰਜਾਬੀ 'ਚ ਬੁੱਕ ਲਿਖੀ ਹੈ, ਜਿਹੜੀ ਪਹਿਲੇ ਇੰਗਲਿਸ਼ ਵਿੱਚ ਸੀ, ਉਹਨੂੰ ਕਹਿੰਦੇ ਆ ਹੈਲਥ ਟਾਈਮ, ਜਿਹਦੇ ਵਿੱਚ ਇਹ ਦੱਸੇਦਾ ਕਿ ਬਿਮਾਰੀਆਂ ਦੀ ਅਸਲੀ ਜੜ ਕੀ ਹੁੰਦੀ ਹੈ, ਔਰ ਸਾਨੂੰ ਆਪੇ ਹੀ ਬਿਮਾਰੀਆਂ ਤੋਂ ਬਚਣੇ ਵਾਸਤੇ ਕੀ ਕੀ ਕਰਨਾ ਚਾਹੀਦਾ। ਇਹਨੂੰ ਅਸੀਂ ਬੁੱਕ ਨੂੰ ਟਰਾਂਸਲੇਟ ਕੀਤਾ ਹੈ ਪੰਜਾਬੀ 'ਚ, ਜਿਹਨੂੰ ਅਸੀਂ ਸਿਹਤ ਬੇਲਾ ਕਹਿੰਦੇ ਆ। ਇਹ ਬੁੱਕ ਵੀ ਜਿਹੜੇ ਉੱਥੇ ਸੈਮੀਨਾਰ ਅਟੈਂਡ ਕਰਨਗੇ, ਉਹਨਾਂ ਨੂੰ ਅਸੀਂ ਇਹ ਐਜ਼ ਅ ਗਿਫਟ ਉੱਥੇ ਦੇਵਾਂਗੇ, ਫ੍ਰੀ ਆਫ ਕਾਸਟ, ਤੇ ਉੱਥੋਂ ਬੁੱਕ ਲੈ ਸਕਦੇ ਨੇ। ਸੋ ਇਹ ਅਟੈਂਡ ਕਰਨੇ ਦਾ ਫਾਇਦਾ ਹੀ ਫਾਇਦਾ ਹੋਏਗਾ, ਕਿ ਜਿਹੜੀ ਵੀ ਜਾਣਕਾਰੀ ਵੀ ਮਿਲੇਗੀ, ਚੈੱਕਅਪ ਵੀ ਹੋਏਗਾ, ਸੈਂਪਲ ਵੀ ਮਿਲਣਗੇ, ਤੇ ਉੱਥੇ ਬੁੱਕ ਵੀ ਮਿਲੇਗੀ। ਇਹ ਤਾਂ ਬਹੁਤ ਵਧੀਆ ਗੱਲ ਹੈ ਜਿਹੜੀ ਤੁਸੀਂ ਉਹ ਟਰਾਂਸਲੇਟ ਕਰ ਲਈ ਆ ਕਿਤਾਬ, ਜੀ ਤੇ ਜੀ ਤੁਸੀਂ ਦੇਣੀ ਵੀ ਫ੍ਰੀ ਆ। ਨਾਲੇ ਦੇਖੋ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਬੋਡੀ ਦੇ ਵਿੱਚ ਹੈ ਕੀ ਆ। ਜਦੋਂ ਹੁਣ ਡਾਕਟਰ ਦੇ ਵੀ ਅਸੀਂ ਜਾਂਦੇ ਆ, ਤੇ ਉਹਨਾਂ ਨੂੰ ਜੋ ਦੱਸਾਂਗੇ ਉਹਨੇ ਇੱਕ ਚੀਜ਼ ਹੀ ਕਰਨੀ ਹੁੰਦੀ ਆ ਜੀ ਜੀ ਕਿ ਤੁਹਾਨੂੰ ਆ ਹੈਗਾ। ਦੂਜੀ ਬਿਮਾਰੀਆਂ ਤੇ ਦੇਖੋ ਕਈ ਤਰ੍ਹਾਂ ਦੀਆਂ ਹੈਗੀਆਂ। ਕਈ ਵਾਰੀ ਉਹ ਦੂਜੀ ਚੀਜ਼ ਨੂੰ ਨਾ ਚੈੱਕ ਨਹੀਂ ਕੀਤਾ ਜਾਂਦਾ। ਹੁਣ ਤੁਸੀਂ ਉੱਥੇ ਸਾਰੇ ਸੈਂਪਲ ਜਿਹੜੇ ਉਹ ਵੀ ਦੇਣੇ ਆ, ਜੀ ਤੇ ਟੈਸਟਿੰਗ ਵੀ ਫ੍ਰੀ ਕਰਨੀ ਆ। ਚਲੋ ਜਿਹੜੀ ਫਿਰ ਉਹ ਤੁਸੀਂ ਦੇਖੋਗੇ, ਦੱਸੋਗੇ, ਐਕਸਪਲੇਨ ਕਰੋਗੇ। ਜੇ ਜੀ ਕਿਸੇ ਨੂੰ ਲੱਗਦੀ ਹੋਈ ਦਵਾਈ ਤਾਂ ਲਾਉਂਗੇ, ਦਊਂਗੇ, ਨਹੀਂ ਤਾਂ ਲੋੜ ਵੀ ਨਹੀਂ ਪੈਣੀ। ਹੋ ਸਕਦਾ ਕਿਸੇ ਹਾਂ, ਨੂੰ ਲੋੜ ਹੀ ਨਾ ਪਵੇ। ਪਰਹੇਜ਼ ਕਰਕੇ ਠੀਕ ਹੋ ਜਾਂਦਾ ਬਲਵਿੰਦਰ ਜੀ। ਮੈਂ ਦੇਖਿਆ ਬਹੁਤ ਸਾਰੇ ਲੋਕਾਂ ਨੂੰ, ਜਿਸਲੇ ਅਸੀਂ ਦੱਸਿਆ ਤੁਸੀਂ ਖਾਣਾ ਪੀਣਾ ਕੀ, ਕਿਹੜੀਆਂ ਚੀਜ਼ਾਂ ਖਾਣੀ ਚਾਹੀਦੀਆਂ, ਕਿਹੜੀਆਂ ਨਹੀਂ ਚਾਹੀਦੀਆਂ, ਕਿਹੜੇ ਤੁਸੀਂ ਪਰਹੇਜ਼ ਕਰਨੇ ਚਾਹੀਦੇ, ਕਹਿੰਦੇ ਕਿ ਸੈਮੀਨਾਰ 'ਚ ਜਿਸਲੇ ਤੁਸੀਂ ਦੱਸਿਆ ਸੀ ਤੇ ਉਹ ਚੀਜ਼ਾਂ ਅਸੀਂ ਛੱਡੀਆਂ ਨੇ, ਤੇ ਸਾਨੂੰ ਕਾਫੀ ਫਰਕ ਪੈ ਗਿਆ। 25 ਤੋਂ 30% ਲੋਕਾਂ ਨੂੰ ਉੱਥੇ ਫਾਇਦਾ ਹੋਇਆ ਹੈ, ਜਿਹੜਿਆਂ ਨੇ ਸੈਮੀਨਾਰ ਅਟੈਂਡ ਕੀਤਾ ਹੈ। ਉਹ ਚੀਜ਼ਾਂ ਛੱਡਣ ਵਾਲੀਆਂ, ਜਿਹੜੀਆਂ ਜ਼ਰੂਰੀ ਕਰਨੇ ਵਾਲੀਆਂ ਵੀ ਹੁੰਦੀਆਂ ਨੇ, ਕਿੱਦਾਂ ਤੁਸੀਂ ਆਪਣੀਆਂ ਆਦਤਾਂ ਚੇਂਜ ਕਰਨੀਆਂ ਨੇ, ਰੋਜ਼ ਦੀ ਜ਼ਿੰਦਗੀ 'ਚ ਤੁਸੀਂ ਕੀ ਕੀ ਕਰਨਾ ਚਾਹੀਦਾ, ਉਹ ਸਾਰਾ ਦੱਸਣਾ। ਔਰ ਜਿਹੜੇ ਮੈਂ ਦੱਸਾਂ ਕਿ ਸੈਂਪਲ ਵੀ ਦੇਣੇ ਨੇ, ਅਸੀਂ ਕੋਈ ਇਹ ਡਾਕਟਰ ਦੇ ਲੱਗੇ ਵਾਲੀ ਦਵਾਈਆਂ ਵਾਲੇ ਸੈਂਪਲ ਨਹੀਂ ਹੋਣਗੇ। ਸਾਡੇ ਜੀ ਜਿੰਨੇ ਵੀ ਪ੍ਰੋਡਕਟਸ ਨੇ ਸਾਰੇ ਨੈਚੁਰਲ ਹੁੰਦੇ ਨੇ, ਜਿਹੜੇ ਕਿ ਸਬਜ਼ੀਆਂ ਤੇ ਫਰੂਟ ਤੋਂ ਬਣੇ ਹੁੰਦੇ ਨੇ। ਕੋਈ ਵੀ ਜੀ ਸਾਡਾ ਪ੍ਰੋਡਕਟ ਕੈਮੀਕਲ ਰਿਲੇਟਡ ਨਹੀਂ ਹੁੰਦਾ, ਜਾਂ ਜਿਹੜਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਬਹੁਤ ਹੀ ਨੈਚੁਰਲ ਤਰੀਕੇ ਨਾਲ ਸਬਜ਼ੀਆਂ ਫਰੂਟ ਜਿੱਦਾਂ ਤੁਸੀਂ ਰੋਜ਼ ਖਾਂਦੇ ਹੋ, ਉਹੀ ਕੰਸੈਂਟਰੇਟ ਫਾਰਮ 'ਚ ਅਸੀਂ ਐਜ਼ ਏ ਸੈਂਪਲ ਤਿਆਰ ਕੀਤੇ ਦੇ ਨੇ, ਜਿਹਦੇ ਨਾਲ ਕਿ ਐਸਿਡਿਟੀ ਠੀਕ ਹੁੰਦੀ ਹੈ, ਕਬਜੀ ਠੀਕ ਹੁੰਦੀ ਹੈ, ਗੈਸ ਬਲੋਟਿੰਗ ਠੀਕ ਹੁੰਦੀ ਹੈ, ਇਹਨੂੰ ਜੋੜਾਂ ਦੀ ਦਰਦਾਂ ਠੀਕ ਹੁੰਦੀਆਂ ਨੇ, ਔਰ ਕਾਫੀ ਫਰਕ ਪੈ ਜਾਂਦਾ ਹੈ ਜਿਹੜੇ ਅਸੀਂ ਸੈਂਪਲ ਵੀ ਦੇਣੇ ਆ ਕੇ। ਪਰ ਹਾਂ, ਤੁਹਾਨੂੰ ਜਿੰਨੇ ਤੱਕ ਤੁਹਾਨੂੰ ਆਪੇ ਨਹੀਂ ਪਤਾ ਹੋਏਗਾ ਕਿ ਮੈਨੂੰ ਇਹ ਤਕਲੀਫਾਂ ਕਿਉਂ ਹੋਈਆਂ ਨੇ, ਜਾਂ ਮੈਨੂੰ ਕਿਹੜੇ ਪਰਹੇਜ਼ ਕਰਨੇ ਚਾਹੀਦੇ, ਜਾਂ ਮੈਨੂੰ ਕਿਹੜੀਆਂ ਚੀਜ਼ਾਂ 'ਚ ਬਦਲਾਵ ਲਿਆਉਣਾ ਪਏਗਾ, ਉਹ ਜਿਹੜੀ ਸਾਰੀ ਜਿੰਨੇ ਤੱਕ ਜਾਣਕਾਰੀ ਤੁਹਾਨੂੰ ਮਿਲੇਗੀ ਨਹੀਂ, ਇੰਨੀ ਤੱਕ ਅਸੀਂ ਲਾਈਫ ਨੂੰ ਲਾਈਟਲੀ ਲੈਂਦੇ ਰਹਿੰਦੇ ਆ, ਔਰ ਬਾਅਦ 'ਚ ਫਿਰ ਬਿਮਾਰੀਆਂ ਖਤਰਨਾਕ ਹੋ ਜਾਂਦੀਆਂ ਨੇ। ਸੋ ਸਾਡਾ ਉਪਰਾਲਾ ਜਿਹੜਾ ਇਹੋ ਹੀ ਹੈ, ਜਾਂ ਸਾਡਾ ਮਿਸ਼ਨ ਇਹੋ ਹੀ ਹੈ, ਆਪਣੀ ਕਮਿਊਨਿਟੀ ਦੇ ਲੋਕ ਜਿੱਥੇ ਵੀ ਬਸਦੇ ਨੇ, ਚਾਹੇ ਕੈਲੀਫੋਰਨੀਆ ਨੇ, ਯੂਐਸਏ ਦੇ ਹੋਰ ਹਿੱਸਿਆਂ 'ਚ ਨੇ, ਜਾਂ ਫਿਰ ਚਾਹੇ ਕੈਨੇਡਾ 'ਚ, ਆਸਟ੍ਰੇਲੀਆ 'ਚ ਨੇ, ਸਾਰੇ ਜਿਹੜੇ ਨੇ ਉਹਨਾਂ ਨੂੰ ਕਿ ਬਿਮਾਰੀਆਂ ਤੋਂ ਕਿੱਦਾਂ ਬਚਣਾ ਹੈ, ਕਿਹੜੇ ਪਰਹੇਜ਼ ਕਰਨੇ ਚਾਹੀਦੇ। ਤੁਸੀਂ ਸਿਹਤਮੰਦ ਰਹੋ, ਠੀਕ ਠਾਕ ਰਹੋ। ਕੋਵਿਡ ਦੇ ਬਾਅਦ ਜਿਹੜੀ ਲਾਈਫ ਬਲਵਿੰਦਰ ਜੀ ਕਾਫੀ ਚੇਂਜ ਹੋ ਗਈ ਜੀ ਹੈ, ਜੀ ਬਹੁਤ ਬਿਮਾਰੀਆਂ ਕਾਫੀ ਵੱਧ ਗਈਆਂ ਨੇ, ਔਰ ਚੈੱਕਅਪ ਦੇ ਡੇਟਾ ਜਿਹੜੀਆਂ ਡਾਕਟਰ ਕੋਲ ਬੜੀਆਂ ਲੰਬੀਆਂ ਮਿਲਦੀਆਂ ਨੇ, ਔਰ ਟੈਸਟਿੰਗ ਵੀ ਲੰਬੀ ਹੋ ਗਈ ਹੈ।
ਤਾਂ ਬਹੁਤ ਸਾਰੇ ਲੋਕਾਂ ਦੀ ਵੇਟਿੰਗ 'ਚ ਹੋ ਜਾਂਦੀ ਤੇ ਬਿਮਾਰੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਇਸ ਕਰਕੇ ਤੁਹਾਡੇ ਕਹਿੰਦੇ ਘਰ 'ਚ, ਜਿਸ ਤਰ੍ਹਾਂ ਤੁਸੀਂ ਕਿਹਾ ਘਰ 'ਚ ਗੰਗਾ ਬਸਤੀ ਹੈ, ਅਸੀਂ ਤੁਹਾਡੇ ਉੱਥੇ ਸ਼ਹਿਰ 'ਚ ਆਉਂਦੇ ਪਏ ਹਾਂ ਔਰ ਤੁਹਾਡੇ ਨਾਲ ਅਸੀਂ ਅਟੈਚ ਹੈ। ਜਿਹੜੇ ਪਿਛਲੇ ਵਾਰੀ ਅਸੀਂ ਆਏ ਸੀ ਉਹ ਹਾਲੇ ਤੱਕ ਸਾਡੇ ਨਾਲ ਅਟੈਚ ਨੇ, ਜੀ ਉਹਨਾਂ ਨੂੰ ਵੀਡੀਓਜ਼ ਵੀ ਮਿਲਦੀਆਂ ਨੇ ਸਾਡੀਆਂ, ਜ਼ੂਮ ਮੀਟਿੰਗ ਵੀ ਅਟੈਂਡ ਕਰਨੇ ਆ, ਫੇਸਬੁੱਕ 'ਚ ਵੀ ਅਟੈਚਡ ਹੈ, YouTube 'ਚ ਵੀ ਅਟੈਚਮੈਂਟ ਹੈ। ਤੁਸੀਂ ਡਾਕਟਰ ਨਿਸ਼ਾ ਡੋਗਰਾ ਗੂਗਲ ਕਰਕੇ ਟਾਈਪ ਕਰਕੇ ਸਾਡੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਪਰ ਹਾਂ, ਜਿਹੜੀ ਤੁਸੀਂ ਮੇਰੇ ਨਾਲ ਰੂਬਰੂ ਮਿਲਣਾ ਹੈ ਜਾਂ ਅਪਾਇੰਟਮੈਂਟ ਲੈਣੀਆਂ ਨੇ ਜਾਂ ਚੈੱਕਅਪ ਹੋਣੇ ਨੇ, ਉਹ ਤੁਸੀਂ ਜਦੋਂ ਅਸੀਂ ਆਵਾਂਗੇ ਤੁਸੀਂ ਸਾਡੇ ਨਾਲ ਮਿਲ ਕੇ ਤੁਸੀਂ ਆਪਣੀਆਂ ਪ੍ਰੋਬਲਮ, ਆਪਣੇ ਦੁੱਖ ਤਕਲੀਫਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਤਾਂ ਕਿ ਜਿੰਨੀ ਵੀ ਵੱਧ ਕੋਲੋਂ ਵੱਧ ਹੈਲਪ ਹੋਏ ਅਸੀਂ ਤੁਹਾਡੀ ਕਰੀਏ। ਬਿਲਕੁਲ ਜੀ। ਤੇ ਤੁਸੀਂ ਇੱਕ ਵਾਰੀ ਤੁਹਾਡਾ ਮੈਂ ਨੰਬਰ ਫਿਰ ਦੱਸ ਦਿੰਨੀ ਆ, 4196900626 4196990626। ਜਿਹੜੇ ਤੁਸੀਂ ਦੂਰ ਦਰੇਡੇ ਹੈਗੇ ਆ, ਤੁਸੀਂ ਇਹਨਾਂ ਨਾਲ ਈਮੇਲ ਤੇ ਵੀ ਰਾਬਤਾ ਕਾਇਮ ਕਰ ਸਕਦੇ ਆ। drnishadogra@gmail.com, ਡਾਕਟਰ ਨਿਸ਼ਾ ਡੋਗਰਾ @gmail.com ਤੇ ਵੀ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਆ, ਫੋਨ ਵੀ ਕਰ ਸਕਦੇ ਆ। ਤੇ ਫੋਨ ਕਰਕੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕਿੰਨਾ ਕੁਛ ਇਹਨਾਂ ਨੇ ਚੈੱਕ ਕਰਨਾ ਆ। ਸੈਕਰਾਮੈਂਟੋ ਦੇ ਵਿੱਚ 22 ਜੁਲਾਈ ਉੱਥੇ ਮਿਲਣਗੇ ਤੁਹਾਨੂੰ, ਜੂਬਾ ਸਿਟੀ ਦੇ ਵਿੱਚ 23 ਤਰੀਕ ਨੂੰ ਤੇ ਫਰੈਜ਼ਨੋ ਦੇ ਵਿੱਚ 29 ਨੂੰ। ਤੇ ਬਾਕੀ ਹੋਰ ਇਨਫੋਰਮੇਸ਼ਨ ਵੀ ਅਸੀਂ ਅਗਲੀ ਮੁਲਾਕਾਤ ਵਿੱਚ ਦੇਵਾਂਗੇ। ਨਿਸ਼ਾ ਡੋਗਰਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਟਾਈਮ ਕੱਢਿਆ, ਇਹ ਸਾਰੀ ਇਨਫੋਰਮੇਸ਼ਨ ਦਿੱਤੀ ਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।